ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN ਜਾਦੂ ਰੋਕੂ ਸ਼ਾਵਾ TV TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਮੂਲ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ ਅੱਜ ਦੇ ਦਿਨ 16 ਜੂਨ ਨੂੰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਸੀ ਅਤੇ ਗੁਰੂ ਸਾਹਿਬ ਸਿੱਖਾਂ ਦੇ ਪਹਿਲੇ ਸ਼ਹੀਦ ਬਣੇ। TV84 ਦੇ ਪਲੇਟਫਾਰਮ ਤੋਂ ਸਿੱਖ ਕੌਮ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਗੁਰੂ ਸਾਹਿਬ ਦੀ ਸ਼ਹਾਦਤ ਕਿੰਨਾ ਹਾਲਾਤਾਂ ਵਿੱਚ ਹੋਈ ਅਤੇ ਉਹਨਾਂ ਦੀ ਸ਼ਹਾਦਤ ਪਿੱਛੇ ਕੀ ਕਾਰਨ ਸਨ, ਇਤਿਹਾਸਕ ਨੁਕਤਾ ਨਿਗਾਹ ਤੋਂ ਅਤੇ ਅੱਜ ਦੇ ਸਮੇਂ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਪਿੱਛੇ ਕਾਰਨਾਂ ਦੇ ਮਾਇਨੇ ਕੀ ਹਨ, ਇਸ ਬਾਰੇ ਅਸੀਂ ਅੱਜ ਦੇ ਸ਼ੋਅ ਵਿੱਚ ਗੱਲਬਾਤ ਕਰਾਂਗੇ। ਅੱਜ ਦੀ ਗੱਲਬਾਤ ਲਈ ਸਾਡੇ ਨਾਲ ਅਨੰਦਪੁਰ ਸਾਹਿਬ ਤੋਂ ਮੈਂਬਰ SGPC ਪ੍ਰਿੰਸੀਪਲ ਸੁਰਿੰਦਰ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰਿੰਸੀਪਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਵਾਗਤ ਹੈ ਪ੍ਰਿੰਸੀਪਲ ਸਾਹਿਬ ਅੱਜ ਦੇ ਸ਼ੋਅ ਦੇ ਵਿੱਚ। ਧੰਨਵਾਦ ਜੀ, ਸਮੁੱਚੇ ਸਿੱਖ ਸੰਸਾਰ ਦਾ ਧੰਨਵਾਦ। ਪ੍ਰਿੰਸੀਪਲ ਸਾਹਿਬ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਹੀ ਜਾਣਨਾ ਚਾਹੂੰਗਾ। ਜਿਵੇਂ ਮੈਂ ਇੰਟਰੋਡਕਸ਼ਨ 'ਚ ਵੀ ਗੱਲ ਕੀਤੀ ਹੈ ਕਿ ਉਹਨਾਂ ਦੀ ਸ਼ਹਾਦਤ ਦੇ ਪਿੱਛੇ ਕਾਰਨ ਕੀ ਸਨ ਤੇ ਨਾਲ ਹੀ ਜਿਹੜੀ ਉਹਨਾਂ ਦੀ ਸ਼ਹਾਦਤ ਸੀਗੀ ਉਹ ਕਿੰਨਾ ਹਾਲਾਤਾਂ ਦੇ ਵਿੱਚ ਹੋਈ ਸੀ ਤੇ ਕਿਸ ਥਾਟ ਕਰਕੇ ਪਿੱਛੇ ਕਾਰਨਾਂ ਦਾ ਤੁਸੀਂ ਜੇ ਸਾਨੂੰ ਵੇਰਵੇ ਨਾਲ ਜ਼ਿਕਰ ਕਰ ਸਕੋ ਤਾਂ ਕਿ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ, ਜਿਹੜੇ ਸਾਨੂੰ ਦੇਖ ਰਹੇ ਨੇ, ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇਤਿਹਾਸਕ ਨੁਕਤਾ ਨਿਗਾਹ ਤੋਂ ਇਸ ਬਾਰੇ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਹੈ ਉਹ ਹਾਸਲ ਹੋ ਸਕੇ। ਸਿੱਖ ਸੰਸਾਰ ਨੂੰ 84 TV ਚੈਨਲ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਜ ਦੇ ਮੁਬਾਰਕ ਅੱਜ ਦੇ ਪਾਵਨ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੁੰਦਾ ਹੋਇਆ ਆਪਣੇ ਆਪ ਨੂੰ ਬੜਭਾਗਾ ਸਮਝਦਾ ਹਾਂ ਤੇ TV ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਮੈਨੂੰ ਇਸ ਯੋਗ ਸਮਝਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਚਰਨਾਂ 'ਚ ਮੈਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਚੁੱਕਾ। ਦਰਅਸਲ ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਗਵਾਹੀ ਦੇਣ ਵਾਲਾ ਜਾਂ ਰੱਬ ਦੇ ਰਾਹ ਵਿੱਚ ਆਪਣਾ ਆਪਾ ਕੁਰਬਾਨ ਕਰਨ ਵਾਲਾ। ਕਹਿੰਦੇ ਹਨ ਜ਼ਿੰਦਗੀ ਬਹੁਤ ਕੀਮਤੀ ਚੀਜ਼ ਹੈ, ਇਸ ਨੂੰ ਬਚਾਉਣਾ ਚਾਹੀਦਾ ਹੈ, ਪਰ ਕਈ ਵਾਰ ਅਜਿਹਾ ਸਮਾਂ ਆ ਜਾਂਦਾ ਹੈ ਜਦ ਜ਼ਿੰਦਗੀ ਨੂੰ ਬਚਾਉਣ ਨਾਲ ਇਨਸਾਨ ਇਨਸਾਨੀਅਤ ਤੌਰ ਤੇ ਮਰ ਜਾਂਦਾ ਹੈ। ਕੁਰਬਾਨੀ ਦੇਣ ਦੇ ਨਾਲ ਇਨਸਾਨ ਸਦਾ ਲਈ ਅਮਰ ਹੋ ਜਾਂਦਾ ਹੈ। ਕਈ ਮਰ ਕੇ ਵੀ ਸਦੀਆਂ ਤੱਕ ਜਿਉਂਦੇ ਹਨ ਤੇ ਕਈ ਜੀਉ ਕੇ ਵੀ ਜਿਉਂਦੇ ਮੁਰਦੇ ਤੁਰੇ ਫਿਰਦੇ ਨੇ ਸੰਸਾਰ ਵਿੱਚ। ਸ਼ੇਕਸਪੀਅਰ ਕਹਿੰਦਾ ਹੈ ਕਿ ਕਾਇਰ ਡਰਪੋਕ ਆਦਮੀ ਮਰਨ ਤੋਂ ਪਹਿਲਾਂ ਕਈ ਵਾਰ ਮਰਦੇ ਹਨ, ਪਰ ਸੂਰਬੀਰ ਇੱਕੋ ਵਾਰ ਮਰਦੇ ਹਨ। ਸ਼ਹੀਦ ਸਦਾ ਜਿਉਂਦੇ ਹਨ ਤੇ ਉਹ ਨਾ ਕੇਵਲ ਆਪ ਹੀ ਜਿਉਂਦੇ ਬਲਕਿ ਕੌਮ ਨੂੰ ਵੀ ਜ਼ਿੰਦਗੀ ਪ੍ਰਦਾਨ ਕਰਦੇ ਹਨ। ਤਾਂ ਹੀ ਕਿਸੇ ਕਵੀ ਨੇ ਕਿਹਾ ਸੀ, ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है वो मौत की हयात है। ਭਾਵ ਸ਼ਹੀਦਾਂ ਦਾ ਜੀਵਨ ਕੌਮਾਂ ਨੂੰ ਜੀਵਨ ਪ੍ਰਦਾਨ ਤਾਂ ਕਰਦਾ ਹੀ ਹੈ, ਪਰ ਉਹਨਾਂ ਦੀ ਮੌਤ ਵੀ ਕੌਮਾਂ ਦੇ ਲਈ ਜੀਵਨ ਹੋ ਨਿਬੜਦੀ ਹੈ ਜੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਅੱਜ ਅਸੀਂ ਪਾਵਨ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇਹ ਪਾਵਨ ਸ਼ਹੀਦੀ ਦਿਨ ਸ਼ਹੀਦਾਂ ਦੇ ਸਰਤਾਜ ਕਹਿ ਕੇ ਅਸੀਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰਦੇ ਹਾਂ, ਕਿਉਂਕਿ ਸ਼ਹੀਦ ਤਾਂ ਸੰਸਾਰ ਦੇ ਵਿੱਚ ਹੋਰ ਵੀ ਬਹੁਤ ਹੋਏ ਹਨ, ਪਰ ਜਿਸ ਤਰ੍ਹਾਂ ਦੀ ਸ਼ਹਾਦਤ ਜਿਨ੍ਹਾਂ ਕਾਰਨਾਂ ਕਰਕੇ ਇਹ ਸ਼ਹਾਦਤ ਦਾ ਜਾਮ ਪੀਣਾ ਪਿਆ, ਉਹ ਸੰਸਾਰ ਦੇ ਸਾਰੇ ਸ਼ਹੀਦਾਂ ਦੀ ਸ਼ਹਾਦਤ ਨਾਲੋਂ ਇੱਕ ਵਿਲੱਖਣ ਸ਼ਹਾਦਤ ਕਹੀ ਜਾ ਸਕਦੀ ਹੈ। ਕਈ ਇਤਿਹਾਸਕਾਰਾਂ ਨੇ ਭੁਲੇਖੇ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਇੱਕ ਵੱਖਰਾ ਮੋੜ ਜਾਂ ਸਿੱਖ ਧਰਮ ਦੇ ਵਿੱਚ ਟਰਨਿੰਗ ਪੁਆਇੰਟ ਦਾ ਨਾਮ ਦਿੱਤਾ ਹੈ। ਆਮ ਤੌਰ ਤੇ ਅਨਮਤੀ ਸਿੱਖ, ਅਨਮਤੀ ਮਨੁੱਖ ਅਤੇ ਕਈ ਅਗਿਆਨੀ ਸਿੱਖ ਵੀ ਇਸ ਗੱਲ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਸ਼ਾਇਦ ਗੁਰੂ ਨਾਨਕ ਦੇਵ ਜੀ ਦਾ ਰਸਤਾ ਹੋਰ ਸੀ, ਗੁਰੂ ਅਰਜਨ ਦੇਵ ਜੀ ਦਾ ਹੋਰ, ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਵੱਖ-ਵੱਖ ਰਸਤੇ ਸਨ। ਪਰ ਗੱਲ ਇੱਕੋ ਹੀ, ਰਸਤਾ ਇੱਕੋ ਹੀ ਸੀ, ਕਿਉਂਕਿ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਰਵ ਮਾਨਵਤਾ ਦੇ ਭਲੇ ਦੇ ਲਈ
ਇੱਕ ਐਸੇ ਰਾਜ ਦੀ ਸਥਾਪਨਾ ਕਰਨੀ ਚਾਹੁੰਦੇ ਸਨ ਜਿਸ ਦਾ ਸੰਕਲਪ ਬਾਬਾ ਰਵਿਦਾਸ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਲੈ ਕੇ ਇਹ ਬਚਨ ਲਿਖੇ ਸਨ, ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਾਹੀ ਠਾਓ। ਟਾਈਮ ਇਜਾਜ਼ਤ ਨਹੀਂ ਦਿੰਦਾ ਸ਼ਬਦ ਦੁਆਰਾ ਬੋਲੀਏ। ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਸੇ ਮਕਸਦ ਦੇ ਲਈ ਦੱਸਿਆ ਸੀ ਕਿ ਮਾਨਵਤਾ ਦੇ ਭਲੇ ਲਈ ਇੱਕ ਹਲੇਮੀ ਰਾਜ ਦੀ ਨੀਂਹ ਰੱਖਣੀ ਹੈ। ਤੇ ਉਹ ਹਲੇਮੀ ਰਾਜ ਜੋ ਬਾਦਸ਼ਾਹ ਸੀ, ਜਿਸ ਦੀ ਬਾਦਸ਼ਾਹ ਦਾ ਕਾਲ ਪੁਰਖ ਵਾਹਿਗੁਰੂ ਦੀ ਬਾਦਸ਼ਾਹਤ ਵਰਗੀ ਹੋਵੇ। ਉੱਥੇ ਕੋਈ ਰਾਜਾ ਨਾ ਹੋਵੇ, ਕੋਈ ਪ੍ਰਜਾ ਨਾ ਹੋਵੇ। ਉੱਥੇ ਚਿਲ ਦੀ ਸਲਤਨਤ ਵਿੱਚ ਕੋਈ ਰਾਜਾ ਨਹੀਂ, ਕੋਈ ਪ੍ਰਜਾ ਨਹੀਂ, ਕੋਈ ਗਰੀਬ ਨਹੀਂ, ਕੋਈ ਅਮੀਰ ਨਹੀਂ। ਐਸੇ ਅਕਾਲ ਪੁਰਖ ਦੀ ਸਲਤਨਤ ਦਾ ਨਕਸ਼ਾ ਖਿੱਚਦੇ ਹੋਏ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ ਵਿੱਚ ਇਹ ਗੱਲ ਆਖੀ ਸੀ, ਰੀਤ ਰਾਜੇ ਕਹਾਂ ਸਵਾਏ ਦੋ ਅੰਤਰ ਸੋ ਜਾਸੀ, ਕਹਿਤ ਨਾਨਕ ਗੁਰ ਸੱਚੇ ਕੀ ਪੌੜੀ, ਰਹਿਸੀ ਅਲਖ ਨਿਵਾਸੀ। ਸੋ ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਸਨ ਰਾਜ ਐਸਾ ਹੋਵੇ ਜਿਹੜਾ ਸਾਰਿਆਂ ਲਈ, ਜਿੱਥੇ ਇੱਕ ਕਾਨੂੰਨ ਹੋਵੇ, ਕੋਈ ਕਿਸੇ ਤੇ ਜ਼ੁਲਮ ਨਾ ਕਰ ਸਕੇ, ਕੋਈ ਕਿਸੇ ਨੂੰ ਜ਼ਖਮੀ ਨਾ ਕਰ ਸਕੇ, ਕੋਈ ਕਿਸੇ ਨੂੰ ਦਬਾ ਨਾ ਸਕੇ, ਜਿਸ ਰਾਜ ਵਿੱਚ ਕਿਸੇ ਕਿਸਮ ਦੀ ਵੱਡੀ ਖੋਰੀ ਠੱਗੀ ਟੋਰੀ, ਔਰ ਜਿਸ ਰਾਜ ਵਿੱਚ ਐਜੀਟੇਸ਼ਨਾਂ ਤੇ ਹੜਤਾਲਾਂ ਦਾ ਜ਼ੋਰ ਨਾ ਹੋਵੇ। ਉਹਦਾ ਨਕਸ਼ਾ ਖਿੱਚਦੇ ਹੋਏ ਭਾਈ ਗੁਰਦਾਸ ਜੀ ਨੇ ਕਿਹਾ, ਗੁਰੂ ਨਾਨਕ ਪਾਤਸ਼ਾਹ ਦੀ ਇੱਕ ਖਾਹਿਸ਼ ਸੀ, ਇੱਕ ਛਤ ਰਾਜ ਕਮਾਉਂਦਾ, ਦੁਸ਼ਮਣ ਦੁੱਖ ਨਾ ਸ਼ੋਰ ਸ਼ਰਾਬਾ, ਆਦਲ ਅਦਲਤ ਚਲਾਇੰਦਾ, ਜ਼ਾਲਮ ਜ਼ੁਲਮ ਨਾ ਜ਼ੋਰ ਜ਼ਰਾਬਾ, ਜ਼ਾਹਿਰ ਪੀਰ ਜਗਤ ਗੁਰੂ ਬਾਬਾ। ਸੋ ਇਹ ਗੁਰੂ ਨਾਨਕ ਪਾਤਸ਼ਾਹ ਨੇ ਇਹ ਨੀਂਹ ਰੱਖ ਦਿੱਤੀ ਸੀ। ਮਾਰੇ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਿਹਦੀ ਪਹਿਲੀ ਸ਼ਰਤ ਸੀ ਪਹਿਲਾ ਮਰਨ ਕਬੂਲ, ਜੀਵਨ ਕੀ ਛਡਾਸ। ਸੋ ਕੁਦਰਤੀ ਗੱਲ ਸੀ ਕਿ ਸਮੇਂ ਦੀ ਜ਼ਾਲਮ ਹਕੂਮਤ, ਪੁਜਾਰੀਵਾਦ ਅਤੇ ਇਸ ਤਰ੍ਹਾਂ ਦੀਆਂ ਸਮਾਜ ਵਿਰੋਧੀ ਜੋ ਸ਼ਕਤੀਆਂ ਸਨ, ਉਹਨਾਂ ਨੂੰ ਇਸ ਗੱਲ ਦੀ ਚਿੰਤਾ ਖੜੀ ਹੋਣੀ ਸੀ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਸਿੱਖੀ ਤੇ ਹਮਲੇ ਹੋਣੇ ਸ਼ੁਰੂ ਹੋ ਗਏ ਸਨ, ਹਮਲੇ ਕਰਨੇ ਸ਼ੁਰੂ ਕਰ ਦਿੱਤੇ ਗਏ ਸਨ ਸਮਾਜ ਵਿਰੋਧੀ ਇਨਸਾਨਾਂ ਵੱਲੋਂ, ਭਾਵੇਂ ਉਹ ਰਾਜਨੀਤਿਕ ਤਾਕਤ ਵਿੱਚ ਸਨ, ਭਾਵੇਂ ਉਹ ਧਾਰਮਿਕ ਵਿੱਚ, ਤੇ ਭਾਵੇਂ ਉਹ ਧਾਰਮਿਕ ਸਥਾਨਾਂ ਵਿੱਚ ਪੁਜਾਰੀਵਾਦ ਦੀ ਜਾਤ ਦੀ ਅਗਵਾਈ ਕਰਦੇ ਸਨ। ਸਾਰਿਆਂ ਨੂੰ ਇਹ ਵਕਤ ਪੈ ਚੁੱਕਾ ਸੀ। ਇਸ ਲਈ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਇਤਿਹਾਸ ਪੜ੍ਹਦੇ ਹਾਂ ਤਾਂ ਪਹਿਲੇ ਪਾਤਸ਼ਾਹ ਤੋਂ ਹੀ ਸਿੱਖ ਧਰਮ ਦੇ ਵਿਰੁੱਧ ਸਾਜ਼ਿਸ਼ਾਂ ਔਰ ਕੋਈ ਨਾ ਕੋਈ ਬਹਾਨੇਬਾਜ਼ੀ ਕਰਕੇ ਹਕੂਮਤ ਦੇ ਵਿੱਚ ਗੁਰੂ ਘਰ ਲਈ ਖਾਸ ਨਫ਼ਰਤ ਜਿਹੜੀ ਹੈ ਉਹ ਪੈਦਾ ਕੀਤੀ ਜਾ ਰਹੀ ਸੀ। ਸੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜਾਂ ਗੁਰੂ ਹਰਗੋਬਿੰਦ ਸਾਹਿਬ ਦਾ ਰਸਤਾ ਹੋਰ ਸੀ, ਉਹ ਇਸ ਗੱਲ ਤੋਂ ਅਣਜਾਣ ਹਨ। ਕਿਉਂਕਿ ਪਹਿਲੇ ਪਾਤਸ਼ਾਹ ਨੇ ਬਾਬਰ ਨਾਲ ਟੱਕਰ ਲਈ, ਗੁਰੂ ਅੰਗਦ ਦੇਵ ਜੀ ਦੀ ਟੱਕਰ ਜਿਹੜੀ ਹੈ ਹਮਾਯੂ ਬਾਦਸ਼ਾਹ ਦੇ ਨਾਲ ਹੋਈ। ਜਦੋਂ ਤਲਵਾਰ ਕੱਢਣ ਲੱਗਾ ਸੱਚੇ ਪਾਤਸ਼ਾਹ ਨੇ ਪਹਿਲਾ ਜ਼ਫਰਨਾਮਾ ਲਿਖ ਦਿੱਤਾ, ਸ਼ੇਰ ਸ਼ਾਹ ਸੇ ਕਛੂ ਨਾ ਕੀਨਾ, ਇਹਾਂ ਤਲਵਾਰ ਮੁੱਠ ਕੇ ਲੈਣਾ। ਤੀਜੇ ਪਾਤਸ਼ਾਹ ਨੇ ਹਰਿਦੁਆਰ, ਕੁਰੂਕਸ਼ੇਤਰ ਅਤੇ ਹਿੰਦੂ ਧਾਰਮਿਕ ਸਥਾਨਾਂ ਤੇ ਜਾ ਕੇ ਲੋਕਾਂ ਨੂੰ ਸੁਚੇਤ ਕੀਤਾ, ਧਰਮ ਪ੍ਰਚਾਰ ਕੀਤਾ ਸਿੱਖੀ ਦਾ। ਤੇ ਨਾਲ ਹੀ ਸਰਕਾਰੀ ਟੈਕਸ, ਜਜ਼ੀਆ ਟੈਕਸ, ਜੋ ਤੀਰਥ ਯਾਤਰਾ ਦੇ ਟੈਕਸ ਹਨ, ਉਹਨਾਂ ਤੋਂ ਬਗਾਵਤ ਕੀਤੀ, ਜਿਸ ਦਾ ਜ਼ਿਕਰ ਗੁਰੂ ਬਾਣੀ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਸਾਰਾ ਭਲੀ ਭਾਂਤ ਕੀਤਾ ਹੈ ਜੀ। ਤੇ ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਨੇ ਵੀ ਪਰਦੀਨ ਸੁਪਨੇ ਸੁਖ ਨਾਹੀ ਇਹ ਬਚਨ ਕਹਿ ਕੇ ਬਾਬਾ ਫਰੀਦ ਜੀ ਦਾ ਸ਼ਲੋਕ ਦ੍ਰਿੜ ਕਰਾਇਆ, ਫਰੀਦਾ ਵਾਰ ਪਰਾਇਆ ਵੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖੀ ਤਾਂ ਜਿਉਂ ਸਰੀਰ ਹੋ ਰਿਹਾ। ਕਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੇਵਲ ਇੱਕ ਸੰਤ ਦੇ ਰੂਪ ਵਿੱਚ ਹੀ ਦੇਖਦੇ ਹਨ, ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਬਾਣੀ ਵੀ ਅਤੇ ਉਹਨਾਂ ਦੇ ਇਤਿਹਾਸ ਵਿੱਚੋਂ ਵੀ ਇਹ ਪਤਾ ਲੱਗ ਜਾਂਦਾ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਵਾਰੀ ਭਾਈ ਜੈਤਾ ਸਿਗਾਰੂ ਨੂੰ ਇਹ ਗੱਲ ਆਖੀ ਸੀ ਕਿ ਮੈਂ ਸ਼ਸਤਰ ਪਹਿਨਣੇ ਨੇ, ਪਹਿਨਣੇ ਨੇ ਗੁਰੂ ਹਰਗੋਬਿੰਦ ਦਾ ਰੂਪ ਧਾਰਨ ਕਰਕੇ। ਉਦੋਂ ਸ਼ਬਦ ਤੋਂ ਪ੍ਰੀਤ ਪਾਏ ਕਿ ਪੀਰ ਦੀ ਪੀਰੀ ਖਿੱਚ ਲੈਣੀ ਹੈ, ਸ਼ਸਤਰ ਤੋਂ ਪ੍ਰੀਤ ਪਾਏ ਕਿ ਮੀਰ ਦੀ ਮੀਰੀ ਖਿੱਚ ਲੈਣੀ ਹੈ। ਸੋ ਗੁਰੂ ਸਾਹਿਬਾਨ ਦਾ ਆਸ਼ਾ ਅਤੇ ਉਦੇਸ਼ ਸਾਹਮਣੇ ਇਤਿਹਾਸ ਵਿੱਚੋਂ, ਰਹਿਤ ਮਰਜ਼ਾਦਾ ਵਿੱਚੋਂ, ਗੁਰਬਾਣੀ ਦੇ ਵਿੱਚੋਂ ਸਪਸ਼ਟ ਰੂਪ ਵਿੱਚ ਸਾਹਮਣੇ ਆ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਜੇ ਦੇਖੀਏ ਤਾਂ ਇਹੀ ਸੀ ਕਿ ਸਿੱਖ ਕੌਮ ਦੀ ਵੱਧਦੀ ਹੋਈ ਤਾਕਤ ਜ਼ਾਲਮ ਹਕੂਮਤ ਅਤੇ ਪੁਜਾਰੀਵਾਦ ਨੂੰ ਰੜਕ ਰਹੀ ਸੀ, ਤੇ ਕਿਵੇਂ ਨਾ ਕਿਵੇਂ ਇੱਕ ਨਵੀਂ ਵਿਚਾਰਧਾਰਾ ਜਿਹਦੇ ਚ ਹਰ ਮਨੁੱਖ ਆਜ਼ਾਦੀ ਦਾ ਆਨੰਦ ਮਾਣਨ ਲਈ ਤਿਆਰ ਹੋ ਰਿਹਾ ਹੈ ਔਰ ਗੁਲਾਮੀ ਦੇ ਹਰ ਕਿਸਮ ਦੇ ਸੰਗਲ ਤੋੜੇ ਜਾ ਰਹੇ ਹਨ, ਪਰ ਉਸਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ। ਸਮੇਂ ਦੀ ਹਕੂਮਤ ਦਾ ਮੁਖੀ ਬਾਦਸ਼ਾਹ ਜਹਾਂਗੀਰ ਆਪ ਤੌਰ ਤੇ ਜਹਾਂਗੀਰੀ ਵਿੱਚ ਆਪਣੀ ਇਹ ਮਾੜੀ ਨੀਤ
ਆਪਣੀ ਮਾੜੀ ਜਿਹੜੀ ਉਹ ਦਿਖਾਈ ਸੀ ਉਹ ਲਿਖਦਾ ਹੈ ਕਿ ਪਿਛਲੀਆਂ 3-4 ਪੀੜ੍ਹੀਆਂ ਤੋਂ ਮੈਂ ਇਸ ਦੁਕਾਨੇ ਬਾਤਲ ਨੂੰ, ਭਾਵ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਸਾਂ, ਕਿਉਂਕਿ ਬਹੁਤ ਸਾਰੇ ਹਿੰਦੂ ਤੇ ਕੁਝ ਮੂਰਖ ਭੋਲੇ ਭਾਲੇ ਮੁਸਲਮਾਨ ਵੀ ਗੁਰੂ ਅਰਜਨ ਦੇਵ ਜੀ ਦੇ ਵਲੀ ਪੁਣੇ ਦਾ ਢੰਡੋਰਾ ਪਿੱਟ ਰਹੇ ਸਨ। ਸੋ ਉਸਦੀ ਨੀਅਤ ਇੱਥੋਂ ਹੀ ਪਤਾ ਲੱਗ ਜਾਂਦੀ ਹੈ ਕਿ ਇੱਕ ਛੜਯੰਤਰ ਜਿਹੜਾ ਹੈ, ਇਹ ਤਿੰਨੇ ਕਿਸਮ ਦੀਆਂ ਤਾਕਤਾਂ ਰਲ ਕੇ ਸਿੱਖੀ ਲਹਿਰ ਨੂੰ ਖਤਮ ਕਰਨ ਦੇ ਲਈ ਯਤਨਾਂ ਵਿੱਚ ਆਦ ਕਾਲ ਤੋਂ ਹੀ ਲੱਗੀਆਂ ਗਈਆਂ ਸਨ। ਮੈਂ ਤਾਂ ਕਈ ਵਾਰ ਇਹ ਕਹਿੰਦਾ ਹੁੰਦਾ ਹਾਂ ਕਿ ਬਟਾਲੀ ਦੀ ਕੰਧ ਤੋਂ ਲੈ ਕੇ ਸਰਹੰਦ ਦੀ ਕੰਧ ਤੱਕ ਜ਼ਾਲਮਾਂ ਦਾ ਨਿਸ਼ਾਨਾ ਇੱਕੋ ਹੀ ਸੀ। ਗੁਰੂ ਨਾਨਕ ਪਾਤਸ਼ਾਹ ਨੂੰ ਕੰਧ ਥੱਲੇ ਦੱਬ ਕੇ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ। ਤੱਤੀ ਤਵੀ, ਤੱਤੀ ਰੇਤ, ਉਬਲਦੀ ਦੇਗ, ਇਹ ਸਾਰਾ ਕੁਝ ਉਸੇ ਲੜੀ ਦਾ ਹੀ। ਫਿਰ ਅੱਗੇ ਦਿੱਲੀ ਦਾ ਚਾਂਦਨੀ ਚੌਂਕ ਅਤੇ ਸਮੇਂ-ਸਮੇਂ ਤੇ 7ਵੇਂ 8ਵੇਂ ਪਾਤਸ਼ਾਹ ਦੇ ਪਾਤ-ਪਾਤ ਤੇ ਹਮਲੇ ਕਰਨੇ, ਫਿਰ 9ਵੇਂ ਪਾਤਸ਼ਾਹ ਨੂੰ ਸ਼ਹਾਦਤ ਦੇਣੀ ਪੈਣੀ, 10ਵੇਂ ਪਾਤਸ਼ਾਹ ਦਾ ਸਰਵਣ ਸਵਾਰਨਾ। ਮਕਸਦ ਕੇਵਲ ਇੱਕੋ ਹੀ ਸੀ, ਕਿਵੇਂ ਨਾ ਕਿਵੇਂ ਇਸ ਨਿਰਮਲ ਤੇ ਨਿਆਰੀ ਵਿਚਾਰਧਾਰਾ ਨੂੰ, ਜਿਹੜੀ ਸਾਡੀ ਹਲਵਾ ਮੰਡਾ ਬੰਦ ਕਰ ਦੇਗੀ। ਪੁਜਾਰੀ ਜਾਤ ਨੂੰ ਇਹ ਚਿੰਤਾ ਪਈ ਸੀ ਔਰ ਰਾਜਨੀਤਿਕ ਲੋਕਾਂ ਨੂੰ ਜ਼ਾਲਮ ਪੁਣਾ, ਉਹਨਾਂ ਦਾ ਜ਼ਬਰ ਨੂੰ ਠੱਲ ਪੈਂਦੀ ਸੀ। ਉਹ ਸਾਰੇ ਦੇ ਸਾਰੇ ਕੋਈ ਬਹਾਨੇ ਲੱਭ ਰਹੇ ਸਨ। ਇਹਨਾਂ ਬਹਾਨਿਆਂ ਦਾ ਪਤਾ ਇੱਥੋਂ ਵੀ ਲੱਗ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਇੱਕ ਝੂਠਾ ਇਲਜ਼ਾਮ ਇਹ ਮੰਡਲੀ ਨੇ ਰਲ ਕੇ, ਜਿਹਦੇ ਵਿੱਚ ਸ਼ੇਖ ਅਹਿਮਦ ਸਰਹੰਦੀ ਅਤੇ ਬਾਦਸ਼ਾਹ ਜਹਾਂਗੀਰ ਤੇ ਸ਼ੇਖ ਫਰੀਦ ਬੁਖਾਰੀ, ਜਿਹਨੂੰ ਮਰਤਜ਼ਾ ਖਾਨ ਦਾ ਇਹ ਦਿੱਤਾ ਗਿਆ ਸੀ, ਉਹਨੇ ਇੱਕ ਛੜਯੰਤਰ ਰਚਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉੱਤੇ ਕੋਈ ਐਸਾ ਇਲਜ਼ਾਮ ਲਾਇਆ ਜਾਵੇ ਜਿਹਦੇ ਨਾਲ ਗੁਰੂ ਅਰਜਨ ਦੇਵ ਜੀ ਸਰਕਾਰ ਦੀ ਨਜ਼ਰ ਦੇ ਵਿੱਚ ਦੋਸ਼ੀ ਬਣ ਜਾਣ। ਸੋ ਖੁਸਰੋ ਨੇ ਬਗਾਵਤ ਕੀਤੀ ਸੀ। ਇਹ ਬਹਾਨਾ ਕਰ ਦਿੱਤਾ ਗਿਆ ਕਿ ਖੁਸਰੋ ਗੋਇੰਦਵਾਲ ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ, ਪ੍ਰਸ਼ਾਦਾ ਛਕਿਆ, ਉਹਦੀ ਚੜ੍ਹਦੀ ਕਲਾ ਲਈ ਅਰਦਾਸ ਤੇ ਤਿਲਕ ਆਦਿ ਲਾਏ। ਇਹੀ ਇਲਜ਼ਾਮ ਆਪ ਤੁਲ ਕੇ ਜਹਾਂਗੀਰ ਵਿੱਚ ਕਹਿੰਦਾ ਹੈ ਜਹਾਂਗੀਰ ਕਿ ਮੈਂ 2 ਅਪ੍ਰੈਲ 1606 ਨੂੰ ਥਨੇਸਰ ਵਿਖੇ ਗਿਆ। ਉਹ ਨਿਜ਼ਾਮ ਥਨੇਸਰੀ ਤੇ ਵੀ ਇਹੀ ਦੋਸ਼ ਲੱਗਦੇ ਸਨ ਤੇ ਆਪ ਹੀ ਲਿਖਦਾ ਹੈ, ਮੈਂ ਉਹਨੂੰ ਹੋਰ ਤਾਂ ਕੁਛ ਨਾ ਕਿਹਾ, ਪਰ ਆਪਣੇ ਕੋਲੋਂ ਖਰਚਾ ਦੇ ਕੇ ਨਿਜ਼ਾਮ ਥਨੇਸਰੀ ਨੂੰ ਮੈਂ ਮੱਕੇ ਦੇ ਹੱਜ ਲਈ ਭੇਜ ਦਿੱਤਾ। 11 ਅਪ੍ਰੈਲ ਤੋਂ 28 ਅਪ੍ਰੈਲ ਤੱਕ ਇਹ ਝਬਾਲ ਦੇ ਵਿੱਚ ਰਿਹਾ। ਇਸੇ ਵਕਤ ਨੇ ਭੈਰੋਵਾਲ ਦਾ ਨਾਮ ਬਦਲ ਕੇ ਬਾਦਸ਼ਾਹ ਜਹਾਂਗੀਰ ਨੇ ਫਤਿਆਬਾਦ ਰੱਖਿਆ, ਤਰਨ ਤਾਰਨ ਦੇ ਲਾਗੇ, ਜੋ ਅੱਜ ਵੀ ਫਤਿਆਬਾਦ ਤੇ ਭੈਰੋਵਾਲ ਪਿੰਡ ਛੋਟਾ ਜਿਹਾ ਹੈ। ਉਦੋਂ ਤਾਂ ਕੋਈ ਕੇਸ ਨਹੀਂ ਸੀ ਗੁਰੂ ਅਰਜਨ ਪਾਤਸ਼ਾਹ ਤੇ, ਕਿਉਂਕਿ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਦੇ ਵਿੱਚ ਸਨ 11 ਅਪ੍ਰੈਲ ਤੋਂ 28 ਅਪ੍ਰੈਲ 1606 ਤੱਕ। ਸੋਚ ਕੇ ਜਹਾਂਗੀਰੀ ਵਿੱਚ 19 ਜੂਨ ਨੂੰ ਫਿਰ ਆਪ ਬਾਦਸ਼ਾਹ ਲਿਖਦਾ ਹੈ ਕਿ ਮੈਨੂੰ ਇਹ ਖਬਰ ਮਿਲੀ ਤੇ ਮੈਂ 20 ਮਈ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਆਰਡਰ ਪਾ ਦਿੱਤਾ। 22 ਮਈ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। 22 ਤੋਂ 30 ਤੱਕ ਯਾਸਾ ਵਾ ਸਿਆਸਤ, ਜੋ ਚੰਗੇਜ਼ ਖਾਨ ਦਾ ਬਣਾਇਆ ਹੋਇਆ ਕਾਨੂੰਨ ਸੀ, ਜਿਹਦੇ ਮੁਤਾਬਕ ਸ਼ਹੀਦ ਨੂੰ ਐਸੇ ਢੰਗ ਨਾਲ ਮਾਰਨਾ ਕਿ ਉਹਦੇ ਸਰੀਰ ਚੋਂ ਕੋਈ ਖੂਨ ਦਾ ਕਤਰਾ ਨਾ ਨਿਕਲੇ, ਤਾਂ ਕਿ ਹੋਰ ਸ਼ਹੀਦ ਨਾ ਪੈਦਾ ਹੋ ਜਾਣ। ਇਹ ਸਜ਼ਾ ਯਾਸਾ ਵਾ ਸਿਆਸਤਦੀਨ ਬਾਦਸ਼ਾਹ ਨੇ ਦਿੱਤੀ। ਔਰ ਬੰਸਾਵਲੀ ਨਾਵਾਂ ਦੇ ਵਿੱਚ ਭਾਈ ਕੇਸਰ ਸਿੰਘ ਛਿੱਬਰ, ਜੋ ਕਿ ਭਾਈ ਮਤੀ ਦਾਸ ਜੀ ਦੇ ਦੋਤੇ, ਭਾਈ ਮਤੀ ਦਾਸ ਜੀ ਭਾਈ ਧਰਮ ਚੰਦ 8ਵੇਂ ਪਾਤਸ਼ਾਹ ਦੇ ਲਿਖਾਰੀ, ਉਹਨਾਂ ਦੇ ਦੋਤੇ ਸਨ। ਉਹਨਾਂ ਨੇ ਬੰਸਾਵਲੀ ਨਾਮਾ ਲਿਖਿਆ ਹੈ ਗੁਰੂ ਸਾਹਿਬਾਨ ਦਾ। 139 ਤੋਂ 141 ਦੇ ਪੰਨੇ ਤੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਹਿਲਾਂ ਉਬਲਦੀ ਦੇਗ, ਫਿਰ ਤੱਤੀ ਤਵੀ, ਫਿਰ ਤੱਤੀ ਰੇਤ, ਫਿਰ ਰਾਵੀ ਦੇ ਕੰਢੇ ਲੈ ਗਏ। ਸੰਗਸਾਰ ਦੀ ਸਜ਼ਾ ਦਿੱਤੀ ਗਈ। ਸੰਗਸਾਰ ਹੁੰਦਾ ਪੱਥਰ ਮਾਰ ਮਾਰ ਕੇ ਮਾਰ ਦੇਣਾ। ਗੁਰੂ ਅਰਜਨ ਦੇਵ ਜੀ ਦੇ ਪ੍ਰਵੱਟੇ ਦੇ ਉੱਤੇ ਇੱਕ ਮੋਟਾ ਛਾਲਾ ਹੋਇਆ ਪਿਆ ਸੀ। ਇੱਕ ਜ਼ਾਲਮ ਨੇ ਨਕੂਲਾ ਜਿਹਾ ਪੱਥਰ ਮਾਰਿਆ, ਤਿੱਖਾ ਜਿਹਾ ਨਖੜ ਪੱਥਰ ਮਾਰਿਆ। ਉਹ ਗੁਰੂ ਅਰਜਨ ਦੇਵ ਜੀ ਦਾ ਛਾਲਾ ਵੀ ਫੁੱਟ ਗਿਆ ਤੇ ਨਾਲ ਹੀ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਅਸਹਿ ਤੇ ਅਥੈ ਕਸ਼ਟ ਸਹਾਰਦੇ ਹੋਏ 30 ਮਈ 1606 ਈਸਵੀ ਨੂੰ ਜੋਤੀ ਜੋਤ ਸਮਾ ਗਏ। ਭਾਈ ਕੇਸਰ ਸਿੰਘ ਜੀ ਛਿੱਬਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਜ਼ਾਲਮਾਂ ਨੂੰ ਫਿਕਰ ਪੈ ਗਿਆ ਕਿ ਗੁਰੂ ਅਰਜਨ ਦੇਵ ਜੀ ਦੇ ਉਸ ਛਾਲੇ ਚੋਂ ਖੂਨ ਨਿਕਲਿਆ ਸੀ, ਧਰਤੀ ਤੇ ਡਿੱਗਿਆ, ਕਿਤੇ ਬਾਦਸ਼ਾਹ ਸਾਨੂੰ ਨਾ ਸਜ਼ਾ ਦੇ ਦੇਵੇ। ਭਾਈ ਕੇਸਰ ਸਿੰਘ ਲਿਖਦਾ ਹੈ ਕਿ ਡਰਦਾ ਹਿੰਦੂ ਕੋਈ ਨੇੜੇ ਨਾ ਜਾਏ, ਵਧੇ ਹੋਏ ਗੁਰੂ ਅਰਜਨ ਦੇਵ ਰਾਵੀ ਵਿੱਚ ਦਿੱਤੇ ਰੁੜਾਈ। ਤੇ ਭਾਈ ਮਤੀ ਦਾਸ ਦੇ ਖਾਨਦਾਨ ਵਿੱਚੋਂ ਉਹਨਾਂ ਦਾ ਪੜੋਤਾ ਕਹਿ ਲਈਏ, ਇਹ ਜਿਹੜਾ ਸੀ ਦੋਤਾ, ਇਹ ਗਵਾਹੀ ਭਰਦਾ ਗੁਰੂ ਅਰਜਨ ਦੇਵ ਜੀ ਨੂੰ ਸਾਜ਼ਿਸ਼ ਅਧੀਨ ਵਧੇ ਹੋਏ ਹੱਥ ਰਾਵੀ ਦਰਿਆ ਦੇ ਵਿੱਚ ਰੋੜ ਕੇ ਸ਼ਹੀਦ ਕਰ ਦਿੱਤਾ। ਜਿਹੜੀਆਂ ਕਹਾਣੀਆਂ ਘੜੀਆਂ ਗਈਆਂ ਬਾਅਦ, ਉਹ ਸਾਰੀਆਂ ਖੜਜਤਨਰ ਸੀ ਕਿ ਉਹਨਾਂ ਨੇ ਨਹਾਉਣ ਦੀ ਖਾਹਿਸ਼ ਪ੍ਰਗਟ ਕੀਤੀ
ਉਹ ਇੱਕ ਆਤਮ ਹੱਤਿਆ ਦਾ ਇੱਕ ਕਿਸਮ ਦਾ ਜੋ ਹੈ ਇਲਜ਼ਾਮ ਲਾਉਣ ਵਾਲੀ ਗੱਲ ਸੀ। ਸੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਕਾਰਨ ਇੱਥੇ ਮੇਨ ਰਾਜਨੀਤਿਕ ਕਾਰਨ ਇਹ ਸੀ। ਉੱਥੇ ਚੰਦੂ ਤੇ ਬ੍ਰਾਹਮਣ ਜਿਨ੍ਹਾਂ ਨੂੰ ਬੀਰਬਲ ਦੀ ਅਗਵਾਈ, ਮਹੇਸ਼ ਦਾਸ ਨਾਂ ਦਾ ਇਹ ਬੀਰਬਲ ਰਾਜਾ ਜੈਪੁਰ ਦੀ ਭਤੀਜੀ ਦੇ ਦਾਜ ਵਿੱਚ ਅਕਬਰ ਦੇ ਵਿੱਚ ਕੋਲ ਆਇਆ ਸੀ, ਅਕਬਰ ਦੇ ਦਰਬਾਰ ਵਿੱਚ ਜੀ। ਲੱਕ ਬੜਾ ਸੀ, ਗੱਲਾਂ ਬੜੀਆਂ ਜਾਣਦਾ ਸੀ, ਮਸ਼ਕਰਾ ਸੀ ਤੇ ਬ੍ਰਾਹਮਣਾਂ ਨੂੰ ਇੱਕ ਪੁਲ ਮਿਲ ਗਿਆ ਗੁਰੂ ਘਰ ਦੇ ਖਿਲਾਫ ਹਮੇਸ਼ਾ ਹੀ ਲੁੱਟੀਆਂ ਲਾਉਣ ਦਾ। ਪ੍ਰੀਤੀ ਚੰਦ ਵਰਗੇ ਜਿਹੜੇ ਘਰ ਵਿੱਚ ਹੀ ਦੁਸ਼ਮਣ ਘਰ ਦੇ ਭੇਤੀ ਲੰਕਾ ਢਾਉਣ ਵਾਲੇ ਪੈਦਾ ਹੋਏ ਸੀ, ਉਹ ਵੀ ਇੱਕ ਕਾਰਨ ਸਨ। ਸ਼ੇਖ ਅਹਿਮਦ ਸਰਹੰਦੀ ਜੋ ਕਿ ਕੱਟੜਪੰਥੀ ਮੁਸਲਮਾਨ ਸੀ, ਤਲਵਾਰ ਦੇ ਜ਼ੋਰ ਨਾਲ ਇਸਲਾਮ ਨੂੰ ਫੈਲਾਉਣਾ ਚਾਹੁੰਦਾ ਸੀ। ਏਦਾਂ ਇਹ ਲੱਖ ਦਾਤਾ ਜਿਹਨੂੰ ਅੱਜ ਕੱਲ੍ਹ ਕਹਿੰਦੇ ਨੇ, ਜਿਹਦੀ ਤਰਨਤਾਰਨ ਦੇ ਲਾਗੇ ਡੇਰਾ ਸ਼ੇਖ ਫੱਤੇ ਦਾ, ਇਹ ਵੀ ਗੁਰੂ ਘਰ ਦੇ ਸ਼ਰਧਾਲੂ ਸਨ ਕਿਉਂਕਿ ਸਿੱਖ ਧਰਮ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਸੀ। ਕੁਝ ਕਵੀ ਜਿਨ੍ਹਾਂ ਦੀ ਬਾਣੀ ਰਿਜੈਕਟ ਕਰ ਦਿੱਤੀ ਗਈ ਸੀ, ਉਹ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦਾ ਕਾਰਨ ਕਿਤੇ ਨਾ ਕਿਤੇ ਉਹਨਾਂ ਵਿੱਚ ਆਉਂਦਾ ਹੈ। ਸੋ ਬਹੁਤ ਸਾਰੇ ਕਾਰਨ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦੇ। ਉਹਨਾਂ ਨੂੰ ਸਹਿਜ ਤੇ ਕਾਇਆ ਕਸ਼ਟ ਦੇ ਕੇ 30 ਮਈ ਸੰਨ 1606 ਨੂੰ ਸ਼ਹੀਦ ਕਰ ਦਿੱਤਾ ਗਿਆ। ਜਦੋਂ 22 ਤਰੀਕ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ, ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ 11 ਸਾਲ ਦੇ ਬੇਟੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਕੇ ਆਪ ਹਦਾਇਤ ਕੀਤੀ ਸੀ ਕਿ ਹੁਣ ਪੀਰੀ ਇਕੱਲੀ ਨਹੀਂ ਚੱਲਣੀ, ਪੀਰੀ ਦੇ ਨਾਲ ਨਾਲ ਮੀਰੀ ਦਾ ਵੀ ਜਿਹੜਾ ਹੈ, ਦੋ ਤਲਵਾਰੀ ਵਧੀਆਂ, ਇੱਕ ਮੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ ਰਾਖੀ ਕਰੇ ਵਜ਼ੀਰ ਦੀ। ਸੋ ਇਹ ਪਾਵਨ ਸ਼ਹਾਦਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕੌਮ ਨੂੰ ਜੀਵਨ ਪ੍ਰਦਾਨ ਕਰਨ ਦੇ ਲਈ ਇੱਕ ਬਹੁਤ ਸਹੀ ਸਾਬਤ ਹੋਈ। ਉਹਦੇ ਬਾਅਦ ਸ਼ਹੀਦਾਂ ਦੀਆਂ ਲੜੀਆਂ ਅੱਜ ਤੱਕ ਵੀ ਉਹ ਲੜੀ ਟੁੱਟ ਨਹੀਂ ਰਹੀ। ਇਹ ਸਾਰਾ ਕੁਝ ਗੁਰੂ ਅਰਜਨ ਦੇਵ ਜੀ ਦੀ ਪਾਵਨ ਸ਼ਹਾਦਤ ਦੇ ਵਿੱਚੋਂ ਹੀ ਨਿਕਲਿਆ। ਟਾਈਮ ਦੇ ਮੁਤਾਬਕ ਹੋਰ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਜਾ ਸਕਦੀਆਂ ਨੇ। ਕੋਈ ਅਗਲਾ ਸਵਾਲ ਜਵਾਬ ਕਿਹਨੇ ਕਰਨਾ ਹੈ? ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਤੇ ਜਦੋਂ ਅਸੀਂ ਲੜਾਈ ਦੀ ਗੱਲ ਵੀ ਕਰਦੇ ਹਾਂ ਤਾਂ ਲੜਾਈ ਵੀ ਜਿਹੜੀ ਹੁੰਦੀ ਹੈ ਉਹ ਵਿਚਾਰਧਾਰਾ ਦੀ ਹੁੰਦੀ ਹੈ, ਤੁਹਾਡੇ ਆਈਡੀਆਜ਼ ਦੀ, ਤੁਹਾਡੀ ਥਾਟਸ ਦੀ ਲੜਾਈ ਹੁੰਦੀ ਹੈ। ਸੋ ਜਿਵੇਂ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਆ ਉਹਦੇ ਵਿੱਚ ਗੱਲ ਕੀਤੀ ਹੈ ਕਿ ਜਿਹੜੀ ਸਿੱਖੀਜ਼ਮ ਦੀ, ਸਿੱਖ ਧਰਮ ਦੀ ਸ਼ੁਰੂਆਤ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਤੋਂ, ਤੇ ਜਿਹੜੀ ਇਹ ਨਿਰਮਲ ਨਿਆਰੇਪਣ ਦੀ ਵਿਚਾਰਧਾਰਾ ਇੱਕ ਵੱਖਰੀ ਅੱਡਰੀ ਹੋਂਦ ਦੀ ਗੱਲ ਸੀਗੀ, ਉਹ ਕਦੇ ਵੀ ਰਾਜਸੀ ਕਾਰਨਾਂ ਕਰਕੇ ਅਤੇ ਜਿਹੜੇ ਹੋਰ ਕਾਰਨ ਹੈਗੇ ਨੇ, ਉਹ ਭਾਵੇਂ ਪੁਜਾਰੀ ਹੋਣ, ਉਹ ਚੰਦੂ ਗੰਗੂ ਦੀ ਜਿਹੜੀ ਸੋਚ ਹੈਗੀ ਹੈ, ਜਿਹੜੇ ਇਹ ਪਖੰਡ ਕਰਨ ਵਾਲੇ ਲੋਕ ਨੇ, ਇਹਨਾਂ ਨੂੰ ਕਦੇ ਵੀ ਨਹੀਂ ਉਹ ਉਸ ਵਿਚਾਰਧਾਰਾ ਨੂੰ ਕਦੇ ਇਹ ਚੰਗੀ ਲੱਗੀ ਤੇ ਉਹਨਾਂ ਨੇ ਹਮੇਸ਼ਾ ਮੁੱਢ ਤੋਂ ਹੀ ਜਿਹੜਾ ਇਹ ਵੈਰ ਕਮਾਉਣ ਦਾ ਸੀ ਉਹ ਮਿਥਿਆ ਹੋਇਆ ਸੀ। ਸੋ ਜੇ ਇਹਨੂੰ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਦੇਖਣਾ ਹੋਵੇ, ਅੱਜ ਅਸੀਂ ਲੈ ਕੇ ਆਈਏ ਤਾਂ ਉਹੀ ਸੋਚ 1947 ਤੋਂ ਬਾਅਦ ਉਹੀ ਸੋਚ ਦੇ ਧਾਰਨੀ ਜਿਹੜੇ ਨੇ ਉਹ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਕਾਬਜ਼ ਹੋਏ ਨੇ ਤੇ 1984 ਦੇ ਵਿੱਚ ਉਸੇ ਸੋਚ ਦੇ ਥੱਲੇ ਹੀ ਜਿਹੜਾ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਉਹਨਾਂ ਦਿਨਾਂ ਦੇ ਵਿੱਚ ਹੀ ਉਸੇ ਦਿਨ ਦਰਬਾਰ ਸਾਹਿਬ ਤੇ ਵੀ ਹਮਲਾ ਕੀਤਾ ਗਿਆ, ਜਿਹੜਾ 1984 ਦਾ ਅਸੀਂ ਘੱਲੂਘਾਰਾ ਕਰਕੇ ਯਾਦ ਕਰਦੇ ਹਾਂ। ਸੋ ਅੱਜ ਦੀ ਡੇਟ ਦੇ ਵਿੱਚ ਜੇ ਦੇਖਣਾ ਹੋਵੇ ਤਾਂ ਅਸੀਂ ਇਸ ਥਾਟ ਦੇ ਨਾਲ, ਇਸ ਵਿਚਾਰਧਾਰਾ ਦੇ ਨਾਲ ਜਿਹੜੀ ਗੁਰੂ ਸਾਹਿਬਾਨਾਂ ਤੋਂ ਹੀ ਸ਼ੁਰੂ ਹੋਈ ਲੜਾਈ ਸੀ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਅੱਜ ਅਸੀਂ ਕਿੱਥੇ ਕੁ ਖਲੋਤੇ ਹਾਂ ਇਸ ਸਾਰੇ ਮੁਕਾਮ ਦੇ ਉੱਪਰ ਜਦੋਂ 1984 ਦਾ ਘੱਲੂਘਾਰਾ ਵੀ ਵਾਪਰ ਚੁੱਕਿਆ, ਤੇ ਅੱਜ ਦੇ ਕੰਟੈਕਸਟ ਦੇ ਵਿੱਚ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੁਕਾਮ ਤੇ ਜਿੱਥੇ ਅਸੀਂ ਖੜੇ ਹਾਂ? ਕਿੱਥੇ ਕੁ ਅਸੀਂ ਖਲੋਤੇ ਹਾਂ? ਕਿੰਨੀਆਂ ਕੁ ਸਾਨੂੰ ਅੱਗੇ ਹੋਰ ਕੀ ਕੰਮ ਕਰਨ ਦੀ ਲੋੜ ਹੈਗੀ ਹੈ? ਦਰਅਸਲ ਮੈਂ ਪਹਿਲਾਂ ਇਹ ਬੇਨਤੀ ਕੀਤੀ ਹੈ ਕਿ ਜਿਹੜੀ ਟੱਕਰ ਬਾਬੇ ਕਿਆ ਤੇ ਬਾਬਰ ਕਿਆ ਦੀ ਐਮਨਾਬਾਦ ਦੀ ਧਰਤੀ ਤੋਂ ਚੱਲੀ, ਉਹ 4 ਚਰਨ ਜਿਹੜੇ ਸੀ ਪੂਰੀ ਤਰ੍ਹਾਂ ਸਾਡੇ ਤੇ ਲਾਗੂ ਕੀਤੇ ਗਏ, ਸਾਮ, ਦਾਮ, ਦੰਡ ਤੇ ਭੇਦ ਦੇ। ਇਹ ਗੁਰੂ ਸਾਹਿਬਾਨ ਦੇ ਸਮੇਂ ਵੀ ਕੋਸ਼ਿਸ਼ ਕੀਤੀ ਹੈ ਕਿ ਚਾਰੇ ਢੰਗ ਤਰੀਕੇ ਅਪਣਾਏ ਜਾਣ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਵੀ ਜਦੋਂ ਇਤਿਹਾਸ ਦੀ ਪੜਚੋਲ ਕਰਦੇ ਆ ਤਾਂ ਇਹੀ ਸ਼ਕਤੀਆਂ ਜਿਹੜੀਆਂ ਉਸ ਵਿਚਾਰਧਾਰਾ ਨੂੰ ਖਤਮ ਕਰਨ ਰਹੀਆਂ। 1984 ਸਿਖਰ ਸੀ ਜਦੋਂ ਇਹ ਸੋਚ ਲਿਆ ਸੀ ਜ਼ਾਲਮਾਂ ਨੇ, ਸਾਡੇ ਆਪਣੇ ਕਹਾਣ ਵਾਲਿਆਂ ਨੇ, ਜਿਨ੍ਹਾਂ ਦੀ ਖਾਤਰ 90-92% ਕੁਰਬਾਨੀਆਂ ਸਿੱਖ ਕੌਮ ਦਿੰਦੀ ਆਈ ਸੀ, ਉਹਨਾਂ ਨੇ ਇਹ ਸੋਚ ਲਿਆ ਸੀ ਸ਼ਾਇਦ ਸਿੱਖੀ ਨੂੰ ਅਸੀਂ ਖਤਮ ਕਰ ਦੇਵਾਂਗੇ। ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਜਿਹੜਾ ਉਹਨਾਂ ਨੇ ਚੁਣਿਆ, ਸੱਚਖੰਡ ਸ੍ਰੀ ਦਰਬਾਰ ਸਾਹਿਬ ਬਲੂ ਸਟਾਰ ਆਪਰੇਸ਼ਨ ਦਾ ਨਾਮ ਦਿੱਤਾ, ਉਹ ਸਿੱਖ ਨਸਲ ਖੁਸ਼ੀ ਦੀ ਇੱਕ ਇੰਤਹਾ ਸੀ। ਪਰ ਉਹ ਲੋਕ ਭੁੱਲ ਜਾਂਦੇ ਨੇ ਕਿ ਜਿਸ ਪੰਥ ਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਹੋਵੇ, ਜਿਸ ਪੰਥ ਦੀਆਂ ਨੀਹਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਪਾਵਨ ਖੂਨ ਪਿਆ ਹੋਵੇ,
ਜਿਸ ਸਿੱਖੀ ਦੇ ਬੂਟੇ ਨੂੰ ਫੈਲਾਉਣ ਦੇ ਲਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚਾਰੇ ਸਾਹਿਬਜ਼ਾਦੇ ਸਮੁੱਚਾ ਸਰਬੰਸ ਕੁਰਬਾਨ ਕਰ ਦਿੱਤਾ ਜਾਵੇ, ਉਹਨੂੰ ਦੁਨੀਆ ਦੀ ਕੋਈ ਤਾਕਤ ਜਿਹੜੀ ਖਤਮ ਨਹੀਂ ਕਰ ਸਕਦੀ। ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੇ ਕੋਈ, ਗੁਰੂ ਪਾਤਸ਼ਾਹ ਦਾ ਆਪਣਾ ਪਾਵਨ ਪ੍ਰਮਾਣ ਹੈ। ਪਰ ਜੇ ਅੱਜ ਦੇ ਹਾਲਾਤ ਵਿੱਚ ਦੇਖੀਏ ਤਾਂ ਮੈਂ ਸਮਝਦਾ ਹਾਂ ਕਿ ਉਹ ਤਾਕਤਾਂ ਬਹੁਤ ਜ਼ਿਆਦਾ, ਉਹ ਤਾਕਤਾਂ ਹਾਵੀ ਹੋ ਚੁੱਕੀਆਂ ਨੇ ਸਾਡੇ ਦੇ ਉੱਤੇ, ਕਿਉਂਕਿ ਜਦੋਂ ਸਿੱਖਾਂ ਨੇ ਹੀ ਆਪਣੇ ਵਿਰਸੇ ਨਾਲੋਂ, ਆਪਣੇ ਇਤਿਹਾਸ ਨਾਲੋਂ, ਆਪਣੇ ਸਿਧਾਂਤਾਂ ਨਾਲੋਂ, ਆਪਣੀ ਮਰਜ਼ਾਦਾ ਨਾਲੋਂ ਆਪਣਾ ਸੰਬੰਧ ਤੋੜ ਲਿਆ ਔਰ ਅਗਿਆਨਤਾ ਦੀ ਡੂੰਘੀ ਖੱਡ ਦੇ ਵਿੱਚ ਡਿੱਗਦੇ ਜਾ ਰਹੇ ਹਨ ਔਰ ਡਿੱਗਣ ਦੇ ਲਈ ਤਿਆਰ ਹਨ। ਤੇ ਦੂਜੇ ਪਾਸੇ ਦੁਸ਼ਮਣ ਬਹੁਤ ਸੁਚੇਤ ਹੈ ਔਰ ਅਸੀਂ ਬਹੁਤ ਨਲਾਇਕ ਹੋ ਚੁੱਕੇ ਹਾਂ, ਅਚੇਤ ਹੋ ਚੁੱਕੇ ਹਾਂ। ਤੇ ਇਸ ਮੌਕੇ ਦੇ ਉੱਤੇ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ। ਇੱਕ ਤਾਂ ਦੁਸ਼ਮਣ ਦੀਆਂ ਚਾਲਾਂ ਨੂੰ ਪਹਿਚਾਣੀਏ, ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਸਿੱਖ ਬੈਠਾ ਹੋਇਆ ਹੈ ਉਹ ਇਹ ਚੇਤਾ ਰੱਖੇ ਕਿ ਛੇਵੇਂ ਪਾਤਸ਼ਾਹ ਦੀ ਹਰਗੋਬਿੰਦਪੁਰ ਦੀ ਲੜਾਈ ਦੇ ਵਿੱਚ ਕਿਸੇ ਚੰਦੂ ਦਾ ਭਤੀਜਾ ਕਰਮਚੰਦ ਜਿਹੜਾ ਹੈ ਉਹ 1000 ਸਿਪਾਹੀ ਲੈ ਕੇ ਆਇਆ, ਐਨ ਮੌਕੇ ਤੇ ਅੰਦਰ ਵੜ ਕੇ ਫੌਜ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਔਰ ਭੱਜ ਗਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਤੇ ਕਬਜ਼ਾ ਕੀਤਾ, ਸੁੱਚਾਨੰਦ ਦੀ ਔਲਾਦ ਜਿਹੜੀ ਸੀ ਉਹ ਵੀ ਹਜ਼ਾਰਾਂ ਸਿਪਾਹੀ ਲੈ ਕੇ ਸ਼ਾਮਲ ਹੋਏ ਤੇ ਜਦੋਂ ਐਨ ਲੜਾਈ ਸਿਖਰ ਤੇ ਸੀ ਉਹ ਧੋਖਾ ਦੇ ਕੇ ਭੱਜ ਗਏ। ਹੁਣ ਵੀ ਸੁੱਚਾਨੰਦੀ ਚੰਦੂ ਸ਼ਾਹੀ ਸੋਚ ਜਿਹੜੀ ਹੈ, ਗੰਗੂ ਸ਼ਾਹੀ ਸੋਚ, ਉਹ ਸਾਡੇ ਵਿੱਚ ਐਸੇ ਬੰਦੇ ਵਾਰ ਦਿੱਤੇ ਹਨ ਉਹਨਾਂ ਨੇ ਜਿਨ੍ਹਾਂ ਨੂੰ ਅਸੀਂ ਪਹਿਚਾਣ ਨਹੀਂ ਰਹੇ। ਸਾਡੇ ਉਹ ਬਜ਼ੁਰਗ ਬੜੇ ਸੁਚੇਤ ਸਨ। ਗੁਰੂ ਹਰਗੋਬਿੰਦ ਸਾਹਿਬ ਤਾਂ ਜਾਣੀ ਜਾਣ ਸਤਿਗੁਰੂ ਸਨ, ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਦੂਰ ਅੰਦੇਸ਼ੀ ਸੀ। ਸਮੇਂ ਸਮੇਂ ਤੇ ਸਿੱਖਾਂ ਨੇ ਉਹਨਾਂ ਨੂੰ ਕੁਛ ਨੇ ਪਛਾਣਿਆ, ਪਰ ਜਿਹੜੇ ਲਾਲਚ ਵਿੱਚ ਫਸੇ ਹੋਏ ਸਨ ਉਹ ਡੋਗਰਾ ਸ਼ਾਹੀ, ਚੰਦੂ ਸ਼ਾਹੀ, ਸੁੱਚਾਨੰਦੀ ਸੋਚ ਦਾ ਹਮੇਸ਼ਾ ਸ਼ਿਕਾਰ ਹੁੰਦੇ ਰਹੇ। ਉਸ ਵੇਲੇ ਜਿਹੜੇ ਹਮਲੇ ਸਾਡੇ ਤੇ ਕੀਤੇ ਗਏ ਉਹ ਜਰਲੇ ਸੀ ਸਿੱਖਾਂ ਨੇ, ਪਰ ਜਿਹੜੇ ਹੁਣ ਹਮਲੇ ਕੀਤੇ ਜਾ ਰਹੇ ਹਨ ਉਹ ਗਿਆਨਤਾ ਦੇ ਕਰਕੇ ਸਿੱਖ ਉਹਨਾਂ ਦਾ ਮੁਕਾਬਲਾ ਨਹੀਂ ਕਰ ਪਾ ਰਹੇ। ਇਹੀ ਕਾਰਨ ਹੈ ਕਿ ਸਿੱਖ ਭਾਈਚਾਰੇ ਦੇ ਪ੍ਰਚਾਰਕ ਸੰਪਰਦਾਵਾਂ ਇਹ ਚੀਜ਼ਾਂ ਜਿਹੜੀਆਂ ਨੇ ਕੁਛ ਕੁ ਬੰਦਿਆਂ, ਜਮਸ਼ੇਦ ਖਾਨ ਦੀ ਔਲਾਦ, ਗੁਲਵੈਦ ਖਾਨ ਦੀ ਔਲਾਦ ਜਿਹੜੀ ਹੈ ਉਹ ਸਿੱਖੀ ਸਰੂਪ ਧਾਰਨ ਕਰਕੇ ਸਾਡੇ ਵਿੱਚ ਵੜ ਚੁੱਕੇ ਨੇ, ਜਿਹੜੇ ਸਾਨੂੰ ਸ਼ਬਦ ਗੁਰੂ ਨਾਲੋਂ ਤੋੜਨ ਦੀ ਕੋਸ਼ਿਸ਼, ਅਕਾਲ ਤਖਤ ਨਾਲੋਂ ਤੋੜਨ ਦੀ ਕੋਸ਼ਿਸ਼, ਇਤਿਹਾਸਕ ਗੁਰਦੁਆਰਿਆਂ ਨਾਲੋਂ ਤੋੜਨ ਦੀ ਕੋਸ਼ਿਸ਼ ਔਰ ਹਰ ਕਿਸਮ ਦੇ ਨਿਆਰੇਪਣ ਨੂੰ ਖਤਮ ਕਰਨ ਦੇ ਲਈ ਇਸ ਵੇਲੇ ਤਾਂ ਵੱਡੇ ਵੱਡੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਉਹ ਚੰਦੂ ਸ਼ਾਹੀ ਸੋਚ ਜਾਂ ਉਹ ਗੁਲਵੇਦ ਖਾਨ, ਜਮਸ਼ੇਦ ਖਾਨ ਦੀ ਸੋਚ ਜਿਹੜੀ ਹੈ ਨਾ ਉਹ ਹਾਵੀ ਹੋ ਚੁੱਕੀ ਹੈ। ਸੋ ਸਿੱਖਾਂ ਨੂੰ ਇਸ ਵੇਲੇ ਸੁਚੇਤ ਹੋ ਕੇ ਇਹਨਾਂ ਤਾਕਤਾਂ ਨੂੰ ਪਛਾਣਨ ਦੀ ਲੋੜ ਹੈ ਔਰ ਆਪਣੇ ਆਪ ਨੂੰ ਸੰਗਠਿਤ ਕਰਕੇ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਜਦੋਂ ਤੱਕ ਖਾਲਸਾ ਪੰਥ ਉਸੇ ਸੂਝ-ਬੂਝ ਦੇ ਨਾਲ ਜਿਹੜੀ ਗੁਰੂ ਸਾਹਿਬਾਨ ਨੇ ਸੂਝ-ਬੂਝ ਸਾਨੂੰ ਗੁਰਬਾਣੀ ਦੇ ਚਾਨਣ ਵਿੱਚ ਦਿੱਤੀ ਸੀ, ਇਹਦਾ ਮੁਕਾਬਲਾ ਨਹੀਂ ਕਰਦਾ ਤੇ ਸਾਡਾ ਨੁਕਸਾਨ ਅੱਗੇ ਬਹੁਤ ਹੋ ਚੁੱਕਿਆ ਹੈ। ਅੱਗੇ ਅੱਗੇ ਇਹ ਨੁਕਸਾਨ ਵੱਧਦਾ ਹੀ ਜਾ ਰਿਹਾ ਹੈ। ਇਹ ਬਲਿਊ ਸਟਾਰ ਨਾਲੋਂ ਕਿਤੇ ਖਤਰਨਾਕ ਜ਼ਿਆਦਾ ਹਮਲਾ ਹੈ। ਉਹਦਾ ਮੁਕਾਬਲਾ ਤਾਂ ਸਿੰਘਾਂ ਨੇ 150 ਸਿੰਘਾਂ ਨੇ 15,703 ਫੌਜੀ ਜਿਹੜੇ ਮਾਰ ਕੇ ਆਪਣਾ ਧਾਕ ਜਮਾ ਦਿੱਤੀ ਸੀ। ਪਰ ਉਸ ਵੇਲੇ ਇਹ ਹਮਲਾ ਜਿਹੜਾ ਕਿਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਰੂਪ ਵਿੱਚ, ਕਿਤੇ ਨਸ਼ਿਆਂ ਦੇ ਰੂਪ ਵਿੱਚ, ਕਿਤੇ ਗਾਇਕਾਂ ਨੇ ਤੇ ਬਾਬਿਆਂ ਨੇ ਮਿਲ ਕੇ ਜਿਹੜਾ ਹਮਲਾ ਕੀਤਾ ਹੈ, ਇਹ ਸਮਝ ਲੈਣਾ ਚਾਹੀਦਾ ਸਿੱਖਾਂ ਨੂੰ ਕਿ ਇਹ ਹਮਲਾ ਸਿੱਖ ਨਸਲ ਖੁਸ਼ੀ ਦਾ ਉਸ ਨਾਲੋਂ ਵੀ ਖਤਰਨਾਕ ਹਮਲਾ ਹੈ। ਸੰਸਾਰ ਦੇ ਕੋਨੇ-ਕੋਨੇ ਵਿੱਚ ਬੈਠੇ ਹੋਏ ਸਿੱਖ ਇਸ ਗੱਲ ਨੂੰ ਮਹਿਸੂਸ ਕਰ। ਪੰਜਾਬ ਦੇ ਵਿੱਚ ਸਿੱਖਾਂ ਦੀ ਗਿਣਤੀ ਘਟਾਈ ਜਾ ਰਹੀ ਹੈ। ਪੰਜਾਬੀ ਸਾਰੇ ਪੰਜਾਬ ਨੂੰ ਛੱਡ ਕੇ ਡਾਲਰ ਤੇ ਪਾਉਂਡ ਕਮਾਉਣ ਦੇ ਲਈ ਗੁਰੂ ਸਾਹਿਬਾਨ ਦੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਪਾਉਂਡ ਕਮਾ ਰਹੇ ਨੇ ਤੇ ਇੱਧਰ ਸਾਡੇ ਘਰਾਂ ਦੇ ਵਿੱਚ ਇੱਕ ਬੱਚਾ ਜਿਹੜਾ ਹੈ ਉਹ ਇੱਕੋ ਇੱਕ ਹੈ, ਪਰ ਉਹ ਵੀ ਨਸ਼ਿਆਂ ਦੇ ਵਿੱਚ ਗਰਕ ਹੁੰਦਾ ਜਾ ਰਿਹਾ। ਉਹ ਵੀ ਐਸ਼ ਪ੍ਰਸਤੀ ਦੇ ਵਿੱਚ, ਉਹਨੇ ਵੀ ਕਿਰਤ ਕਰਨੀ ਛੱਡ ਦਿੱਤੀ, ਉਹਨੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਛੱਡ ਦਿੱਤੇ। ਤੇ ਪ੍ਰਵਾਸੀ ਲੋਕ ਇੱਥੇ ਆ ਕੇ ਇੱਕ ਦੇ 15 ਨਿਆਣੇ ਨੇ ਔਰ ਆਉਣ ਵਾਲੇ 15 ਸਾਲਾਂ ਤੱਕ ਇਹ ਦੇਖਣ ਵਾਲੀ ਗੱਲ ਹੈ ਜਦੋਂ ਵੋਟਰ ਬਣ ਜਾਣਗੇ ਤੇ ਪੰਜਾਬ ਦਾ ਮੁੱਖ ਮੰਤਰੀ ਵੀ ਸ਼ਾਇਦ ਕੋਈ ਪੇਸ਼ਾਧਾਰੀ ਨਹੀਂ ਮਿਲੇਗਾ। ਹਾਲਾਤ ਐਸੇ ਬਣ ਚੁੱਕੇ ਹਨ। ਪਰ ਸਾਡੀ ਭਾਈਚਾਰੇ ਦੇ ਵਿੱਚੋਂ ਹੀ ਸਾਡੇ ਹੀ ਲੋਕ ਜਿਹੜੇ ਨੇ ਉਹ ਐਸੇ ਲਾਲਚ ਦੇ ਵਿੱਚ, ਕੋਈ ਕੁਰਸੀਆਂ ਦਾ ਲਾਲਚ, ਕੋਈ ਪੈਸੇ ਦਾ ਲਾਲਚ, ਕਿਸੇ ਨੂੰ ਅਹੁਦਿਆਂ ਦਾ ਲਾਲਚ, ਕਿਸੇ ਨੂੰ ਕਿਸੇ ਕਿਸਮ ਦਾ ਲਾਲਚ ਹੈ, ਇਹ ਉਸ ਲਾਲਚ ਦੇ ਵਿੱਚ ਫਸ ਕੇ ਗੰਗੂ ਚੰਦੂ ਦੀ ਸੋਚ, ਸੁੱਚਾਨੰਦ ਦੀ ਸੋਚ ਦੇ ਉੱਤੇ ਚੱਲ ਰਹੇ ਨੇ। ਲੋੜ ਹੈ ਖਾਲਸਾ ਪੰਥ ਆਪਣੇ ਵਿਰਸੇ ਨੂੰ ਪਹਿਚਾਣੇ, ਘੁਸਪੈਠ ਕਰ ਚੁੱਕੇ ਜਿਹੜੇ ਚੰਦੂ ਗੰਗੂ ਸ਼ਾਹੀ ਹੈ ਉਹਨਾਂ ਨੂੰ ਪਹਿਚਾਣੇ ਤੇ ਡੋਗਰਾ ਸ਼ਾਹੀ ਸੋਚ ਨਾਲੋਂ ਆਪਣਾ ਖਹਿੜਾ ਛਡਾ ਕੇ ਗੁਰਬਾਣੀ ਸੋਚ, ਗੁਰ ਇਤਿਹਾਸ ਨਾਲ ਜੁੜ ਕੇ ਹੀ ਅਸੀਂ ਆਪਣਾ ਆਪ ਬਚਾ ਕਰ ਸਕਦੇ ਹਾਂ ਤੇ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਗੁੜਤੀ ਦੇਈਏ
ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਸ ਨਿਰਮਲ ਪਾਂਦੀ ਨਹੀਂ ਰੱਖੀ, ਉਹਦੇ ਆਹ ਸਿਧਾਂਤ ਨੇ। ਉਹਦੇ ਮੁਤਾਬਕ ਅਣਖ, ਇੱਜ਼ਤ ਤੇ ਗੈਰਤ ਦੇ ਨਾਲ ਜ਼ਿੰਦਗੀ ਜੀਣ ਦਾ ਵੱਲ ਸਾਨੂੰ ਆਵੇ, ਤਾਂ ਕਿ ਅਸੀਂ ਆਪਣਾ ਆਪ ਬਚਾ ਸਕੀਏ ਇਸ ਖਤਰਨਾਕ ਹਮਲੇ ਨੂੰ, ਜੋ ਕਿ ਬਲੂ ਸਟਾਰ ਨਾਲੋਂ ਕਈ ਗੁਣਾ ਜ਼ਿਆਦਾ ਖਤਰਨਾਕ ਹੈ। ਉਹਨੂੰ ਸਮਝਣਾ, ਉਹਨੂੰ ਪਹਿਚਾਣਨਾ ਤੇ ਉਹਦੇ ਮੁਕਾਬਲੇ ਲਈ ਸਿੱਖ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਅੱਜ ਸਮੁੱਚੇ ਸਿੱਖ ਸੰਸਾਰ ਨੂੰ ਸੋਚਣਾ ਚਾਹੀਦਾ ਇਸ ਪਾਸੇ। ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਬਾਰੇ ਆਪਣੇ ਵਿਚਾਰ ਦੱਸੇ ਆ, ਵਿਚਾਰ ਸਾਂਝੇ ਕੀਤੇ ਆ, ਤੇ ਅੱਜ ਦੇ ਕੰਟੈਕਸਟ ਵਿੱਚ ਵੀ ਜਿਹੜੀ ਗੱਲ ਹੈਗੀ ਆ ਉਹ ਕਿਤੇ ਨਾ ਕਿਤੇ ਇਹੀ ਜਾਪਦੀ ਹੈ ਵੀ ਇਕੱਠੇ ਹੋਣ ਦੀ ਲੋੜ ਹੈਗੀ ਹੈ ਤੇ ਆਪਣੀਆਂ ਜਿਹੜੀਆਂ ਜੜ੍ਹਾਂ ਨੇ, ਧਾਰਮਿਕ ਜੜ੍ਹਾਂ ਨੇ, ਉਹਨਾਂ ਦੇ ਨਾਲ ਜੁੜਨ ਦੀ ਸਾਰਿਆਂ ਨਾਲੋਂ ਵੱਧ ਲੋੜ ਹੈ, ਤਾਂ ਕਿ ਅਸੀਂ ਅਗਿਆਨਤਾ ਦੇ ਜਿਹੜੇ ਹਨੇਰੇ ਦੇ ਵਿੱਚੋਂ ਬਾਹਰ ਨਿਕਲ ਸਕੀਏ। ਸੋ ਅੱਜ ਅਸੀਂ ਤੁਹਾਡੇ ਕੋਲੋਂ ਪ੍ਰਿੰਸੀਪਲ ਸਾਹਿਬ ਇੱਥੇ ਹੀ ਇਜਾਜ਼ਤ ਚਾਹਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣਾ ਸਮਾਂ ਕੱਢਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਅਨੰਦਪੁਰ ਸਾਹਿਬ ਤੋਂ ਮੈਂਬਰ SGPC ਪ੍ਰਿੰਸੀਪਲ ਸੁਰਿੰਦਰ ਸਿੰਘ, ਜਿਨ੍ਹਾਂ ਨੇ ਆਪਣੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ, ਉਹਨਾਂ ਦੀ ਸ਼ਹਾਦਤ ਦੇ ਪਿੱਛੇ ਕਾਰਨ ਕੀ ਸਨ, ਕਿਹੜੀ ਸੋਚ ਸੀ ਜਿਸ ਨੇ ਸਿੱਖੀ, ਜਿਨ੍ਹਾਂ ਨੂੰ ਬਾਬੇ ਕਿਆਂ ਵਾਲੇ ਕਹਿ ਕੇ ਉਹਨਾਂ ਨੇ ਸੰਬੋਧਨ ਕੀਤਾ, ਕਿ ਇਸ ਸੋਚ ਤੇ ਨਿਰੰਤਰ ਜਿਹੜੇ ਹਮਲੇ ਨੇ ਉਹ ਮੁੱਢ ਤੋਂ ਹੀ ਜਾਰੀ ਨੇ ਤੇ ਅੱਜ ਵੀ ਨਿਰੰਤਰ ਜਾਰੀ ਨੇ। ਸੋ ਸੋਲਿਊਸ਼ਨ ਇਹਦਾ ਇਹੀ ਹੈ, ਜੇ ਕੰਕਲੂਜਨ ਦੇ ਵਿੱਚ ਕਹਿਣਾ ਹੋਵੇ, ਕਿ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਬਾਹਰ ਆ ਕੇ ਆਪਣੀਆਂ ਜੜ੍ਹਾਂ ਦੇ ਨਾਲ ਜੁੜਨ ਦੀ ਲੋੜ ਹੈਗੀ ਹੈ, ਤਾਂ ਕਿ ਅਸੀਂ ਸਮਝ ਸਕੀਏ ਕਿ ਜਿਹੜੇ ਇਹ ਸੂਖਮ ਹਮਲੇ ਸਾਡੇ ਤੇ ਹੋ ਰਹੇ ਨੇ, ਇਹਨਾਂ ਨੂੰ ਅਸੀਂ ਕਿਵੇਂ ਰੋਕਣਾ ਤੇ ਕਿਵੇਂ ਇਕੱਠੇ ਹੋ ਕੇ ਅਸੀਂ ਕੌਮ ਲਈ, ਕੌਮੀ ਘਰ ਲਈ ਕੋਈ ਹੰਭਲਾ ਮਾਰ ਸਕਦੇ ਹਾਂ। ਸੋ ਅੱਜ ਦੇ ਸ਼ੋਅ ਵਿੱਚ ਇੱਥੇ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਮੈਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਮਾਈਕ ਸਹਾਇਤਾ ਦੀ ਲੋੜ ਹੈਗੀ ਹੈ। ਇਹਨੂੰ ਅੱਗੇ ਵਧਾਉਣ ਦੇ ਲਈ, ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। www.tv84.tv ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 ਇਸ ਐਡਰੈਸ ਤੇ ਭੇਜ ਸਕਦੇ ਹੋ। ਸੋ ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।